अस्सलाम वालेकुम मैं ਤੁਹਾਡਾ ਡਸਕੇ ਵਾਲਾ ਤੇ 12 ਰੇਬਲੇਵਲ ਦਾ ਦਿਨ ਨੇ ਤੇ ਟਾਈਮ ਹੋ ਗਏ ਨੇ ਸਵੇਰ ਦੇ 9:30 ਤੇ ਅਸੀਂ ਘਰੋਂ ਨਿਕਲੇ ਆ ਨਾਸ਼ਤਾ ਕਰਨ ਲਈ ਤੇ ਨਾਲ ਨੇ ਆਈ ਸਾਡੇ ਫੈਸਲ ਭਾਈ ਤੁਸੀਂ ਇਹਨਾਂ ਨੂੰ ਜਾਣਦੇ ਹੋ ਜਾਨੀ ਮਾਨੀ ਹਸਤੀ ਨੇ ਡਸਕੇ ਦੇ ਤੇ ਬਾਹਰ ਹੋ ਕੇ ਲੱਗਣ ਨਹੀਂ ਪੜਦੇ ਹੁਣ ਗੱਲ ਹੈ ਕਿ ਨਾਸ਼ਤੇ ਦੀਆਂ ਦੁਕਾਨਾਂ ਬੰਦ ਨੇ ਤੇ ਇਹਨਾਂ ਨੂੰ ਮੈਂ ਕਿਹਾ ਕਿਧਰੇ ਬਹਿ ਕੇ ਨਾ ਲੰਗਰ ਆਪਣਾ ਕਰਨੇ ਆ ਤੇ ਇਹ ਕਹਿ ਰਹੇ ਨੇ ਕਿ ਸਾਨੂੰ ਕੋਈ ਆ ਕੇ ਕਵੇ ਕਿ ਲੰਗਰ ਲੈ ਲਓ ਅਸੀਂ ਜਾ ਕੇ ਨਹੀਂ ਲੈਣਾ ਉਹ ਤੂੰ ਮੇਰਾ ਭਰਾ ਨਜ਼ਰ ਰੱਖਾਂ ਲੰਗਰ ਦੇ ਉੱਤੇ ਕਿਧਰੋਂ ਲੰਗਰ ਲੱਭ ਹੀ ਜਾਏਗਾ ਨਾ ਯਾਰ ਲਾਈਨ 'ਚ ਲੱਗਣਾ ਪੈਣਾ ਮੈਂ ਲਾਈਨ 'ਚ ਨਹੀਂ ਲੱਗ ਰਿਹਾ ਨਹੀਂ ਲਾਈਨ 'ਚ ਕਿਉਂ ਲੱਗਣਾ ਵੇ ਅੱਗੇ ਜਾਏਂਗੇ ਜਿੱਡਾ ਤੇਰਾ ਹੁਣ ਜਿੱਡਾ ਕੱਦ ਤੂੰ ਇੰਜ ਬਾਹ ਕਰਨੀ ਤੈਨੂੰ ਉੱਤੋਂ ਲੰਗਰ ਮਿਲ ਜਾਣਾ ਵੇ ਹੁਣ ਨਹੀਂ ਇਹ ਕੱਲ ਕੰਮ ਕਰ ਤੇ ਭਾਈ ਲੰਗਰ ਹੁਣ ਬਾਬਾ ਜੀ ਅਸੀਂ ਚੱਲੇ ਆ ਵਾਪਸ ਠੀਕ ਹੈ ਗੱਡੀ ਦਾ ਮੂੰਹ ਘੁਮਾ ਤਿਆਰੀ ਕਰ ਲਈਏ ਅਸੀਂ ਤਿਆਰੀ ਕਰ ਲਈ ਹੁਣ ਤੇ ਹੁਣ ਜਾ ਕੇ ਲੰਗਰ ਆਪਣਾ ਲੁੱਟਣਾ ਇਹ ਵੇਖੋ ਕੈਸੇ ਮਾਸ਼ਾਅੱਲਾ ਝੰਡੇ ਲੱਗੇ ਨੇ ਇਹ 12 ਬਿਲਵਲ ਦੇ ਮੱਠੀ ਮੱਠੀ ਬਾਰਿਸ਼ ਵੀ ਤੇ ਮੱਠੀ ਮੱਠੀ ਬਾਰਿਸ਼ ਵੀ ਪੈ ਰਹੀ ਹੈ ਵੇਖੋ ਕੈਸਾ ਮਾਸ਼ਾਅੱਲਾ ਜਿਹੜਾ ਵੇ ਬਾਜ਼ਾਰ ਦੇ ਵਿੱਚ ਜਿਹੜੇ ਨਾਲ ਝੰਡੇ ਲੱਗੇ ਨੇ ਅੱਲਾ ਖੈਰ ਕਰੇ ਹੁਣ ਗੱਡੀ ਦਾ ਮੂੰਹ ਘੁਮਾਉਣ ਲੱਗੇ ਆ ਉਹ ਅੱਗੇ ਸਾਹਮਣੇ ਯੂਟਰਨ ਆ ਗਿਆ ਵੇ ਤੇ ਇਹ ਅਸੀਂ ਲੰਘਨੇ ਪਏ ਆ ਫਰੈਂਚੀ ਕੈਫੇ ਫੈਸਲ ਭਾਈ ਨੇ ਜ਼ਮੀਰ ਆਪਣਾ ਮਾਰ ਲਿਆ ਇਹਨਾਂ ਹੁਣ ਜਿਹੜਾ ਲੰਗਰ ਨੂੰ ਜਾਂਦੇ ਹੀ ਹੱਥ ਪਾ ਲੈਣਾ ਤੇ ਸਾਡੇ ਨਾਲ ਆ ਟ੍ਰੈਜਡੀ ਹੋਈ ਤੁਹਾਨੂੰ ਮੈਂ ਨਵੀਂ ਗੱਲ ਸੁਣਾਣਾ ਅਸੀਂ ਤਾਂ ਵੀ ਨਿਕਲੇ ਆ ਲੰਗਰ ਲੈਣ ਲਈ ਲੰਗਰ ਲੱਗਾ ਨਾਲ ਫਰੂਟ ਰੇੜੀ ਲੱਗੀ ਤੇ ਮੈਂ ਫੈਸਲ ਭੇਜ ਨੂੰ ਕਿਹਾ ਮੈਂ ਜਾ ਕੇ ਨਾ ਤੇ ਲੰਗਰ ਫੜ ਲਓ ਤੇ ਕੇਲਿਆਂ ਦੀ ਰੇੜੀ ਖਲੋਤੀ ਉਹਦਾ ਲੰਗਰ ਗਿਆ ਸੀ ਤੂੰ ਲੰਗਰ ਗਿਆ ਸੀ ਉਹਦਾ ਲੰਗਰ ਚੁੱਕ ਲਿਆ ਉਹਨੂੰ ਚਪੇੜਾ ਮਾਰੀਆ ਲੱਗਾ ਲੰਗਰ ਲੱਗਾ ਇਹਨੇ 10 ਲੰਗਰ ਚੁੱਕਿਆ ਆਵਾਮ ਚ ਤਕਸੀਮ ਕਰ ਛੱਡਿਆ ਉਹਨੇ ਬਾਵੇਂ ਰੁਪਈਆ 2000 ਲੰਗਰ ਦੇ ਚੱਕਰਾਂ ਵਿੱਚ ਲੰਗਰ ਚੁੱਕ ਲਿਆ 2000 रुपए ਦਾ ਪੱਲੇ ਨੁਕਸਾਨ देखो ना हमने भी कोई इन्वेस्टमेंट की है हमने भी मार पड़ी है बस थोड़ी सी ਹੁਣ ਅਸੀਂ ਚੱਲੇ ਆ ਕੋਈ ਨਾਸ਼ਤਾ ਨੂੰ ਵੀ ਲੱਭਦੇ ਆ ਲੰਗਰ ਸਾਡੇ ਤੋਂ ਭਾਰਾ ਇਹ ਜੇ ਲੰਗਰ ਸਾਡੇ ਗੱਲ ਪੈ ਗਏ ਆ ਨਾ ਇਹਦੇ ਨਾਲ ਬੜੀ ਜ਼ਲਾਲਤ ਹੋਈ ਲੰਗਰ ਆਪਣਾ ਲੱਭਨੇ ਪਏ ਲੰਗਰ ਤੇ ਲੱਭਦਾ ਮੈਨੂੰ ਲੱਗਦਾ ਉਹ ਸਾਹਮਣੇ ਰੇੜੀ ਤੇ ਨਜ਼ਰ ਪਈ ਲੱਗਦਾ ਉਹ ਬਣਦੇ ਪਏ ਨੇ ਲੰਗਰ 500 रुपए ਦਾ 500 रुपए ਸਾਨੂੰ ਤਾਂ ਲੱਗਿਆ ਕਿ ਵੰਡਦੇ ਪਏ ਨੇ ਉਧਰ ਨੂੰ ਤੇਰਾ ਮੂੰਹ ਕੀਤਾ ਤੇ ਨਾਲ ਹੀ ਰੇਟ ਲਿਸਟ ਵੇਖੀਏ ਅਸੀਂ ਕਿਹਾ ਵੰਡਦੇ ਨਹੀਂ ਪਿਆ ਵੇਚਦੇ ਪਏ ਨੇ ਤੇ ਮਾਸ਼ਾਅੱਲਾ ਮਲਾਜ ਚੌਂਕ ਪਹੁੰਚ ਚੁੱਕੇ ਆ ਤੇ ਕੈਸਾ ਮਾਸ਼ਾਅੱਲਾ ਵੇਖੋ ਕੋਸ਼ਿਸ਼ ਸਾਡੀ ਜਾੜੀ ਈਦ ਮਿਲਾਦ ਨਬੀ ਮਨਾਈ ਜਾ ਰਹੀ ਹੈ ਮਾਸ਼ਾਅੱਲਾ ਦੇਖੋ ਸੋਹਣੇ ਸੋਹਣੇ ਕੱਪੜੇ ਪਾਏ ਨੇ ਲੋਕਾਂ ਨੇ ਚਿੱਟੇ ਬੰਦੇ ਲੰਗਰ ਲਾਇਆ ਦੇ ਕਿਉਂ ਨਹੀਂ ਰਹੇ ਆਹ ਦੇਖੋ ਮਾਸ਼ਾਅੱਲਾ ਲੰਗਰ ਬੜਾ ਜਿਹਾ ਤੇ ਦਿੰਦੇ ਨਹੀਂ ਪਿਆ ਇਹ ਹੁਣ ਪਤਾ ਨਹੀਂ ਕੀ ਵਜ੍ਹਾ ਮੈਨੂੰ ਲੱਗਦਾ ਵੇ ਕਿ ਮੂੰਹ ਮਸਕੀਨਾਂ ਦਾ ਬਣਾਉਣਾ ਪੈਣਾ ਭਾਈ ਨਹੀਂ ਸਾਡਾ ਅੱਗੇ ਯਤੀਮਾਂ ਵਾਲਾ ਮੂੰਹ ਮਸਕੀਨਾਂ ਦੇ ਗੱਲ ਕਿਆ ਕਰਨਾ ਆ ਵੇਖ ਲੈਨੇ ਸਾਨੂੰ ਕਿਧਰ ਨਾਲ ਛਿੱਤਰ ਪਵਾਏ ਨੇ ਆ ਪੁਲਿਸ ਵਾਲਿਆਂ ਦਾ ਲਿਫਟਰ ਆਇਆ ਤੈਨੂੰ ਜਾ ਕਹਿ ਰਹੇ ਆ ਸਰ ਜੀ ਤੁਹਾਡੀ ਮਿਹਰਬਾਨੀ ਮੈਨੂੰ ਝੂਟੇ ਦੇ ਦਿਓ मैं इसको कहना चाह रहा था कि मैं सोच चुकेगा लंगर है नाम ना फर्क देगा ਲੰਗਰ ਸੁਣ ਲਓ ਨਵੀਂ ਕਹਾਣੀ ਆਂਦਾ ਮੈਂ ਉਹਨੂੰ ਕਿਹਾ ਕਿ ਮੈਨੂੰ ਇੱਥੇ ਦੇ ਨਾਲ ਚੁੱਕ ਦੇ ਉੱਤੇ ਮੈਂ ਲੰਗਰ ਆਰਾਮ ਨਾਲ ਫੜ ਲਾਂਗਾ ਕਿੱਡਾ ਹਬਸ਼ਿਆ ਪਿਆ ਲੰਗਰ ਵਾਸਤੇ ਮਾਸ਼ਾਅੱਲਾ ਸ਼ਬ ਦੂਰ ਤੇ ਦੂਰ ਲੋਕ ਆਏ ਨੇ ਪੂਰੇ ਡਸਕੇ ਦੇ ਵਿੱਚੋਂ ਇਹ ਦੇਖੋ ਮਾਸ਼ਾਅੱਲਾ ਮਲਾਜ ਚੌਂਕ ਪਹੁੰਚ ਚੁੱਕੇ ਆ ਤੇ ਇਜਤਮਾ ਹੋ ਰਿਹਾ ਮਾਸ਼ਾਅੱਲਾ ਖਿਤਾਬ ਹੋ ਰਿਹਾ ਰੌਣਕਾਂ ਵੇਖੋ ਮਾਸ਼ਾਅੱਲਾ ਡਸਕੇ ਦੇ ਅੰਦਰ ਰੱਬ ਤਾਲਾ ਇਸ ਤਰ੍ਹਾਂ ਹੀ ਰੌਣਕਾਂ ਬਹਾ ਰੱਖੇ ਡਸਕੇ ਦੀਆਂ ਤੇ ਸਾਰੇ ਆਸ਼ਿਕ ਰਸੂਲ ਇਸ ਤਰ੍ਹਾਂ ਹੀ ਆਪ ਸਰਕਾਰ ਦੀ ਵਲਾਦਤ ਦਾ ਦਿਨ ਮਨਾਉਂਦੇ ਰਹਿਣ ਤੇ ਲੋਕ ਲੰਗਰ ਵੰਡਦੇ ਰਹਿਣ ਇੰਜ ਦੇ ਬੰਦੇ ਖਾਂਦੇ ਰਹਿਣ ਉਹ ਬਾਬਾ ਲੰਗਰ ਲੱਭ ਗਿਆ ਉਹ ਲੰਗਰ ਲੱਭ ਗਿਆ ਜੀ ਆਹ ਵੇ ਲੰਗਰ ਲੱਗਾ ਅੱਗੇ ਹੋ ਓਏ ਅੱਗੇ ਹੋ ਲੰਗਰ ਲੈ ਅੱਗੇ ਹੋ ਬਾਬਾ ਜਿੱਡਾ ਤੇਰਾ ਕੱਦ ਤੈਨੂੰ ਉਤੋਂ ਨਾ ਦੇ ਦੇਣਾ ਓਏ ਫੈਸਲ ਨੂੰ ਟੋਰਿਆ ਉਹ ਬਾਬਾ ਡੱਬੇ ਨਹੀਂ ਅੱਗੇ ਹੋ ਮਰੀਮ ਨਵਾਜ਼ ਵਾਲਾ ਹਰਾਮ ਹੁੰਦਾ ਹੀ ਓਏ ਅੱਗੇ ਹੋ ਮਾਸ਼ਾਅੱਲਾ ਅੱਗੇ ਹੋ ਲੈ ਟੋਰਿਆ ਤੇ ਆ ਬੱਚ ਓਏ ਅੱਗੇ ਹੋ ਜਿੱਡਾ ਤੇਰਾ ਕੱਦ ਹੁਣ ਜਿੱਡਾ ਮਰੀਮ ਨਵਾਜ਼ ਵਾਲਾ ਹਰਾਮ ਹੁੰਦਾ ਹੈ ਓ ਮਰੀਮ ਨਵਾਜ਼ ਦਾ ਨਹੀਂ ਹਰਾਮ ਹੁੰਦਾ ਰੱਬ ਦੇ ਨਾਲ ਹੀ ਅੱਗੇ ਹੋ ਓਏ ਇਹ ਕੀ ਕਹਿ ਦਿਆ ਇਹ ਆਪ ਸਰਕਾਰ ਦੇ ਨਾਲ ਲੰਗਰ ਹੋ ਅੱਗੇ ਬਾਬਾ ਜੀ ਲੰਗਰ ਹੋਈ ਪਈ ਆ ਰਸ਼ ਵੇਖੋ ਤੇ ਡੱਬੇ ਨੂੰ ਯਾਰ ਮਲਕ ਸਾਹਿਬ ਦੀ ਹਲਾਇਓ ਹਸਨ ਭਾਈ ਖੜੇ ਸਾਡੇ ਮਲਕ ਸਾਹਿਬ ਬਹੁਤ ਪਿਆਰੇ ਦੋਸਤ ਨੇ ਨਹੀਂ ਹੁਣ ਜਿਹੜਾ ਵੇ ਕਹਿਣ ਦੀ ਲੋੜ ਕੋਈ ਹੋਰ ਨਹੀਂ ਲੱਭ ਜਾਣਾ ਜਾ ਅੱਗੇ ਹੋ ਜਾ ਮਲਕ ਸਾਹਿਬ ਵੱਲ ਹੋ ਜਾ ਉਧਰੋਂ ਦੀ ਹੋ ਵੇਖਿਆ ਹੋਇਆ ਨਾ ਇਸ਼ਾਰਾ ਹੋ ਉਧਰੋਂ ਦੀ ਲੋ ਜੀ ਤਲਕ ਵਾਲਾ ਬੰਦਾ ਲੱਭ ਕੇ ਅੱਲਾ ਖੈਰ ਰੱਖੇ ਲੰਗਰ ਲੱਭਣ ਲੱਗਾ ਘਰੋਂ ਮੁੱਲ ਦਾ ਨਾਸ਼ਤਾ ਕਰਨ ਲਈ ਨਿਕਲੇ ਸੀ ਇੱਥੋਂ ਸਾਨੂੰ ਫ੍ਰੀਜ ਲੱਭ ਗਿਆ ਇਹਨੂੰ ਆਂਦੇ ਨੇ ਤਲਕ ਫੈਸਲ ਗਿਆ ਆਓ ਦੇਖੋ ਮੈਂ ਤੁਹਾਨੂੰ ਦਿਖਾਣਾ ਆਹ ਦੇਖੋ ਇਹ ਫੈਸਲ ਕਿਹੜਾ ਹੈ ਓਏ ਮੈਨੂੰ ਬੁਲਾਉਣ ਨਹੀਂ ਲੱਗੇ ਲੱਗਦਾ ਆਪ ਜਾਣਾ ਪੈਣਾ ਉਹ ਫੈਸਲ ਲੱਗੇ ਮਲਕ ਸਾਹਿਬ
ਹਲਾ ਸਾਨੂੰ ਵੀ ਲਾਈਨ 'ਚ ਲੱਗਣਾ ਪੈ ਗਿਆ। ਇੱਧਰ ਇਹਨੂੰ ਅੱਗੇ ਹੋ ਹਲਾ ਉਹ ਕਾਰ ਉਹ ਪੈਦੀ ਸੀ ਹਲਾ ਹੁਣ ਨਾ 2 ਡੱਬੇ ਸਿਖਾਵਾਂਗੇ 2 ਜਾ ਕੇ ਲੰਗਰ ਲੱਭ ਗਿਆ। ਬੜੀ ਮਿਹਰਬਾਨੀ ਮਲਕ ਸਾਹਿਬ ਜੀ ਨੇ ਲੰਗਰ ਦੇ ਦਿੱਤਾ। ਹੁਣ ਚੱਲ ਕੇ ਜਾ ਕੇ ਗੱਡੀ 'ਚ ਬਹਿ ਕੇ ਨਾ ਖਾਣੇ ਆ ਅਸੀਂ। ਅੱਲਾ ਖੈਰ। ਇਹਨੂੰ ਆਂਦੇ ਨੇ ਜ਼ਿੰਦਗੀ ਦੇ ਵਿੱਚ ਕਾਮਯਾਬ ਲੰਗਰ ਛਕੋ। ਇਹ ਵੇਖੋ ਪੂਰੀ ਕਾਮਯਾਬੀ ਦੇ ਨਾਲ ਪੂਰੀ ਬਲਕਿ ਕਾਮਯਾਬੀ ਕੀ ਬੇਈਮਾਨੀ ਦੇ ਨਾਲ ਹੀ ਲੈ ਕੇ ਆਏ ਆ 4 ਡੱਬੇ। ਉਹ ਵੀ ਇੱਕ ਤਲਕ ਵਾਲਾ ਬੰਦਾ ਖਲੋਤਾ है। दोस्त उसने हमें 4 डिब्बे दे और हम रोड पे ऐसे घूम रहे हैं जैसे पता कर रहे हैं। ਪਤਾ ਕਰ ਆਏ ਆ ਆਹ ਵੇਖ ਲਓ ਇਹਦੇ ਕੰਮ। ਠੀਕ ਹੈ ਹੁਣ ਜਾ ਰਹੇ ਆ ਬਾਬਾ ਗੱਡੀ ਦੇ ਵਿੱਚ ਤੇ ਜਲੂਸ ਆ ਰਹੇ ਨੇ। ਅਸੀਂ ਚੱਲੇ ਹੁਣ ਲੰਗਰ ਜਾ ਕੇ ਰਗੜਾਂਗੇ ਗੱਡੀ ਦੇ ਵਿੱਚ। ਆ ਵੇਖ ਲਓ ਇਹਦੀ ਗੱਲ ਸੁਣ ਲਓ ਹੁਣ। ਲੰਗਰ ਲੱਭਿਆ ਵੇ ਨਵੀਂ ਕਹਾਣੀ ਸੁਣ ਲਓ ਕੀ ਕਹਿ ਰਿਹਾ ਹੈ। ये थोड़ी मेहनत करिए ते ए चावल ने ते चने भी पवा लइए। ਸ਼ਾਬਾਸ਼ ਬਹੁਤ ਅੱਛੇ। ਘਰੋਂ ਜਾ ਕੇ ਨਾ ਚਣੇ ਪਵਾ ਲਓ। ਜੇ ਇੱਥੋਂ ਇਹ ਵੀ ਚਣੇ ਵੀ ਲੰਗਰ ਦੇ ਪਵਾਣੇ ਨੇ। ਹੈ ਫਿਰ ਗੱਲ ਕਰਨ ਵਾਲੀ ਕੋਈ ਸਵਾਬ ਹੋਏਗਾ। ਸਵਾਬ ਹੋਏਗਾ। ਚਨੇ ਵੀ ਸਵਾਬ ਵਾਲੇ ਲੈਣੇ ਨੇ ਨਾ ਅਸੀਂ ਹੁਣ ਗੁਨਾਹਗਾਰ ਚਨੇ ਦੇ ਤੇ ਪਵਾ ਲਈਏ। ਗੱਡੀ ਦਾ ਮੂੰਹ ਕਰ ਲਿਆ ਅਸੀਂ ਦੁਕਾਨ ਵਾਲੇ ਪਾਸੇ ਤੇ ਜਾ ਕੇ ਫੈਸਲ ਭਾਈ ਦੀ ਦੁਕਾਨ ਦੇ ਵਿੱਚ ਉੱਤੇ ਪਾ ਕੇ ਹਾਏ ਹਾਏ ਦਹੀਂ ਤੇ ਪੂਰੀ ਚਸ ਲੈ ਕੇ ਨਾਸ਼ਤਾ ਕਰਨਾ। ਸਵਾਬ ਵਾਲਾ ਦਹੀਂ ਤੇ ਹੈ ਹੀ ਕੋਈ ਨਹੀਂ ਸਾਡੇ ਕੋਲ। ਸਵਾਬ ਹੁਣ ਹਰਸ਼ਾ ਸਵਾਬ ਵਾਲੇ ਲੱਭਣੇ ਕੋ ਗੁਨਾਹ ਦੀ ਸ਼ਾਬ ਵੀ ਉੱਤੇ ਪਾ ਲਵੋ। ਲੋ ਜੀ ਫੈਸਲ ਭਾਈ ਦੀ ਸ਼ਾਪ ਕੋਲ ਪਹੁੰਚ ਚੁੱਕੇ ਆ। ਅੱਲਾ ਖੈਰ ਕਰੇ। ਹੁਣ ਜਾ ਕੇ ਦੁਕਾਨ ਦਾ ਸ਼ਟਰ ਚੁੱਕਨੇ ਆ ਤੇ ਲੰਗਰ ਕਰਨੇ ਆ। ਕੈਸੀ ਵੈਸੇ ਕਿਸਮਤ ਦੀ ਗੱਲ ਏ ਪੂਰਾ ਸ਼ਹਿਰ ਅਸੀਂ ਫਿਰੇ ਆ ਨਾਸ਼ਤਾ ਕਰਨ ਲਈ। ਇੱਥੇ ਬ੍ਰੇਕ ਲਾਈਏ ਆਖਿਆ ਇੱਥੋਂ ਨਹੀਂ ਯਾਰ ਉਹ ਅਗਲੇ ਕੋਲ ਕਰਨੇ ਆ ਅਗਲੇ ਕੋਲ ਤੇ ਸਾਡੇ ਨਸੀਬਾਂ ਦੇ ਵਿੱਚ ਕੀ ਸੀ ਮਲਾਜ਼ ਸ਼ਰੀਫ ਦਾ ਲੰਗਰ। ਬਈ ਫੈਸਲ ਭਾਈ ਦੁਕਾਨ 'ਚ ਆ ਗਏ ਆ ਤੇ ਆ ਕੇ ਲੰਗਰ ਖੋਲਿਆ ਤੇ ਲੰਗਰ ਥੱਲੋਂ ਕੀ ਨਿਕਲਿਆ। ਸਭ ਦੀ ਅੱਛੀ ਮਾਂ ਆ ਗਈ ਏ। ਸਭ ਦੀ ਅੱਛੀ ਮਾਂ ਆ ਗਈ ਏ। ਆਪਣਾ ਫਰਜ਼ ਕਰ ਅਦਾ ਗਈ ਏ ਤੇ ਲੰਗਰ ਵੰਡਵਾ ਗਈ ਏ ਤੇ ਸਾਨੂੰ ਵੀ 4 ਡੱਬੇ ਦਵਾ ਗਈ ਏ ਤੇ ਹੁਣ ਖੋਲਨੇ ਆ ਤੇ ਖਾਣੇ ਆ ਤੇ ਖਾਣ ਤੋਂ ਬਾਅਦ ਫਿਰ ਵੀਡੀਓ ਤੁਹਾਨੂੰ ਦਿਖਾਵਾਂ। ਲੋ ਜੀ ਮਾਸ਼ਾਅੱਲਾ ਲੰਗਰ ਅਸੀਂ ਕਰ ਲਿਆ। ਆਪਣੇ ਲੰਗਰ ਕਰਨ ਲੱਗੇ ਪਰ ਮਰੀਮ ਨਵਾਜ਼ ਦਾ ਦਿੱਤੀ ਹੋਈ ਬਿਰਿਆਨੀ ਏ ਤੇ ਇਹ ਜਿਹੜਾ ਵੀ ਇੱਕ ਬੱਚਾ ਇਹਦੇ ਕੋਲ ਪੁੱਛਨੇ ਆ बेटा आपने लंगर में जो मरियम नवाज ने बिरयानी दी है वो खाई है। जी तो बोटी थी उसमें बोटी छोटी सी थी। देख लो बोटी सी पर छोटी सी थी जो भी सी है सही सी। इनू आंदे ने सब दी अच्छी मां आ गई है। साडा व्लॉग बनाने दा कोई प्रोग्राम नहीं सी कोई ज़हन नहीं सी है। भाई ਅਸੀਂ ਨਾ ਅੱਛੇ ਬੰਦੇ ਆ। ਅਸੀਂ ਇੱਜ਼ਤਦਾਰ ਲੋਕ ਆ। ਇੱਜ਼ਤ ਨਾਲ ਬੈਠ ਕੇ ਰੋਟੀ ਖਾਦੀ ਹੈ। ਇਹ ਵੇਖੋ ਚਮਚ ਸਾਡੇ ਕੋਲ ਆਪਣਾ ਪਾਇਆ ਨਹੀਂ ਮੰਗ ਕੇ ਲੈ ਚਲਾ ਕੇ ਲੈ ਗਏ। ਇੱਜ਼ਤ ਨਾਲ ਬੈਠ ਕੇ ਪੱਖਾ ਲਾ ਕੇ ਰੋਟੀ ਖਾਦੀ ਅਤੇ ਆਪਣੇ ਡੇਰੇ ਤੇ ਖਾਦੀ ਏ। ਹਾਂਜੀ ਕਿਸੇ ਦੇ ਡੇਰੇ ਤੇ ਜਾ ਕੇ ਨਹੀਂ ਖਾਦੀ। ਰੋਡ ਤੇ ਨਹੀਂ ਸਟਾਰਟ ਹੋ ਗਏ। ਹਾਂਜੀ ਆ ਵੇਖੋ ਅਸੀਂ ਆਪਣੇ ਡੇਰੇ ਤੇ ਬਹਿ ਕੇ ਰੋਟੀ ਖਾਦੀ ਏ। ਬਹਰਹਾਲ ਚਲੋ ਅੱਲਾ ਖੈਰ ਕਰੇ। ਅੱਜ ਦਾ ਵਲੌਗ ਇੱਥੇ ਮੁਕਾਨੇ ਆ ਸ਼ਾਰਟ ਕਰਨੇ ਆ। ਸਾਡਾ ਵਲੌਗ ਬਣਾਉਣ ਦਾ ਕੋਈ ਪ੍ਰੋਗਰਾਮ ਕੋਈ ਜ਼ਿਹਨ ਨਹੀਂ ਸੀ ਆ ਕੋਈ ਦਿਲ ਹੀ ਨਹੀਂ ਸੀ ਆ। ਇਹ ਤੇ ਇੰਜ ਬਸ ਇੱਕ ਮੱਠਾ ਕੋ ਕੀੜਾ ਉੱਠਿਆ ਛੱਡ ਗਏ ਹਾਂ ਸਾਲ ਬਾਅਦ ਸਾਡਾ ਵਲੌਗ ਆਉਣ ਲੱਗਾ। ਅਸੀਂ ਦਿਲ ਛੱਡ ਗਏ ਸਾਲ ਬਾਅਦ ਵਲੌਗ ਬਿਲਕੁਲ ਇੰਜੀ ਗੱਲ ਏ। ਤੇ ਲੋ ਫਿਰ ਅੱਲਾ ਖੈਰ ਕਰੇ ਜੇ ਸਾਡਾ ਫਿਰ ਇਹ ਵਲੌਗ ਚੱਲਿਆ ਤੁਸੀਂ ਭਰਾ ਪਸੰਦ ਕੀਤਾ ਤੇ ਫਿਰ ਆਪਣਾ ਬਣਾ ਲਾ ਕਰਾਂਗੇ। ਨਹੀਂ ਤੇ ਜਿਵੇਂ ਇਹ ਸਾਲ ਬਾਅਦ ਆਉਣ ਲੱਗਾ ਵਲੌਗ ਅਗਲਾ ਵਲੌਗ ਵੀ ਸਾਲ ਬਾਅਦ ਹੀ ਆਏਗਾ। ਭਾਈ ਮੇਰੀ ਵੇਖੋ ਇਹਨਾਂ ਦੀ ਸੁਣ ਲਓ ਜਿਨ੍ਹਾਂ ਦੀ ਕੋਈ ਨਹੀਂ ਸੁਣਦਾ। भाई देखो ये एक ब्लॉग है। ये दिल की हम गहराइयों से बनाते हैं और ये आपको हम शुगर दिखा रहे थे। तो जिस पर अर्थ निकाल कटी में कट ले रही है।